शुक्रिया लायलपुर सुलेख मेले का। ਜਦੋਂ 5ਵਾਂ ਲਾਇਲਪੁਰ ਸੁਲੇਖ ਮੇਲਾ ਹੋਇਆ ਸੀ ਉਦੋਂ ਕਹਾਣੀ ਪੜ੍ਹਨ ਦਾ ਮੌਕਾ ਮਿਲਿਆ ਇਸੇ ਹੀ ਥਾਂ ਦੇ ਉੱਤੇ। ਅੱਜ 10ਵਾਂ ਹੈ ਅਤੇ ਦੁਬਾਰਾ ਮੌਕਾ ਮਿਲਦਾ ਪਿਆ। ਇੱਕ ਗੱਲ ਨਿੱਕੀ ਜਿਹੀ ਕਰਕੇ ਕਹਾਣੀ ਸ਼ੁਰੂ ਕਰਾਂਗਾ ਕਿ ਜੇ ਤੁਸੀਂ ਪੰਜਾਬੀ ਟੱਬਰ ਵੇਖਣਾ ਤਾਂ ਤੋਹੀਦ ਔਰ ਖੌਲਾ ਇਹ ਪੰਜਾਬੀ ਟੱਬਰ ਹੈ। ਸਵਾਣੀ ਅਤੇ ਬੰਦਾ ਰਲ ਕੇ ਘਰ ਕਿਵੇਂ ਵਸਾਉਂਦੇ ਨੇ ਅਤੇ ਰਲ ਕੇ ਮੇਲਾ ਕਿਵੇਂ ਲਾਉਂਦੇ ਨੇ, ਇਹ ਹੈ ਸਾਡਾ ਪੰਜਾਬ। ਸਵਾਣੀਆਂ ਨੂੰ ਇੱਕ ਪਾਸੇ ਕਰ ਦੇਣਾ ਜਾਂ ਹੋਰ ਰੰਗ 'ਚ ਵਿਖਾਉਣਾ ਇਹ ਪੰਜਾਬ ਨਹੀਂ ਹੈ। ਜਿੰਨੀ ਤਾਰੀਫ ਤੋਹੀਦ ਸਾਹਿਬ ਦੀ ਬਣਦੀ ਉਨੀ ਹੀ ਖੌਲਾ ਸਾਹਿਬਾਂ ਦੀ ਬਣਦੀ ਹੈ ਔਰ ਇਕੁਅਲੀ ਕੰਮ ਕਰਦੇ ਨੇ। ਸੋ ਇਹਨਾਂ ਦੋਵਾਂ ਦੋਸਤਾਂ ਨੂੰ ਢੇਰ ਮੁਬਾਰਕ ਕਿ 10 ਵਰ੍ਹੇ ਤੁਸੀਂ ਲਾਏ ਔਰ ਹਰ ਔਕੜ ਵੇਖੀ, ਹਰ ਪਰੇਸ਼ਾਨੀ ਵੇਖੀ, ਇਨਕਲੂਡਿੰਗ ਦਿਸ। ਸੋ ਹਾਈਲੀ ਐਪਰੀਸ਼ੀਏਟਿਡ। ਥੈਂਕ ਯੂ ਸੋ ਮਚ ਫॉर ਦਿਸ ਲਾਇਲਪੁਰ ਸੁਲੇਖ ਮੇਲਾ। ਇਸ ਕਹਾਣੀ ਦਾ ਸਰਨਾਮਾ ਹੈ ਜੀ ਕੜੀ ਸਿਆਣਫ। ਆਰਟੀਫਿਸ਼ਲ ਇੰਟੈਲੀਜੈਂਸ ਦਾ ਲਫ਼ਜ਼ ਤੁਸੀਂ ਬਾਰ-ਬਾਰ ਸੁਣਦੇ ਹੋ ਪਏ ਅੱਜ ਕੱਲ੍ਹ, ਮਸਨੂਈ ਜ਼ਹਾਨਤ ਵੀ ਲਫ਼ਜ਼ ਸੁਣਦੇ ਹੋ ਉਰਦੂ ਦਾ। ਸੋ ਮੈਂ ਕੋਸ਼ਿਸ਼ ਕੀਤੀ ਕਿ ਉਹਦਾ ਕੋਈ ਪੰਜਾਬੀ ਬਣਾਉਣ ਦੀ ਕੋਸ਼ਿਸ਼ ਕਰਾਂ ਅਤੇ ਕੜੀ ਸਿਆਣਫ ਮੇਰੇ ਮਨ 'ਚ ਆਈ ਅਤੇ ਉਹ ਮੈਂ ਲਿਖੀ ਹੈ। ਉਹਨੂੰ ਬੱਚੇ ਪਾਲਣ ਦਾ ਸ਼ੌਕ, ਭਾਵੇਂ ਉਹਦਾ ਆਪਣਾ ਬੱਚਾ ਕੋਈ ਨਾ, ਉਹਦਾ ਵੀਰ ਵੀ ਕੋਈ ਨਹੀਂ ਸੀ, ਸਿਰਫ ਭੈਣਾਂ ਸਨ। ਨਿੱਕੇ ਹੁੰਦਿਆਂ ਉਹਨੇ ਭਰਾ ਵਾਲੀ ਘਾਟ ਆਪਣੇ ਕਿਸੇ ਹਮ ਜਮਾਤੀਏ ਨੂੰ ਭਰਾ ਬਣਾ ਕੇ ਪੂਰੀ ਕਰਨੀ। ਇੱਕ ਦੂਜੇ ਦੇ ਹਾਣੀ ਹੋਣ ਕਾਰਨ ਉਹਨਾਂ ਦੀ ਆਪਸੀ ਭਰਾਬੰਦੀ ਛੇਤੀ ਮੁੱਕ ਜਾਣੀ ਅਤੇ ਫਿਰ ਉਸ ਕਿਸੇ ਵੱਡੀ ਜਮਾਤ ਦੇ ਮੁੰਡੇ ਨੂੰ ਆਪਣਾ ਵੱਡਾ ਭਰਾ ਬਣਾ ਲੈਣਾ। ਭਰਾ ਬਦਲਦਿਆਂ ਪੜ੍ਹਾਈ ਮੁੱਕੀ ਅਤੇ ਭਾਈ ਭਾਈਆਂ ਦੀਆਂ ਬਾਹਾਂ ਵੀ ਨਾ ਰਹੀਆਂ। ਨੌਕਰੀ ਦੇ ਧੱਕੇ ਖਾਧੇ, ਬੜਾ ਕੁਝ ਵੇਖਿਆ। ਮਾਂ ਪਿਓ ਪੂਰੇ ਹੋਏ, ਭੈਣਾਂ ਤਨ ਪਰਾਇਆ ਹੋਈਆਂ ਅਤੇ ਅਖੀਰ ਉਹਦੇ ਪੈਰ ਭੋਏ 'ਤੇ ਟਿਕੇ। ਰੋਜ਼ੀ ਰੋਟੀ ਦਾ ਮਸਲਾ ਮੁੱਕਿਆ ਤਾਂ ਹੋਰ ਵਧੇਰੇ ਮਸਲੇ ਆਣ ਖਲੋਤੇ। ਜਿਉਂਦੇ ਜੀ ਮਾਪਿਆਂ ਵਾਹਵਾ ਜ਼ੋਰ ਲਾਇਆ ਅਤੇ ਮੁੜ ਭੈਣਾਂ ਵੀ ਟਿੱਲ ਲਾ ਛੱਡਿਆ, ਪਰ ਉਹਦਾ ਇੱਕੋ ਜਵਾਬ ਰਿਹਾ, ਮੈਂ ਵਿਆਹ ਨਹੀਂ ਕਰਾਉਣਾ। ਕਿਉਂ ਦਾ ਜਵਾਬ ਉਸ ਕੋਲ ਕੋਈ ਨਾ। ਹੁਣ ਘਰੋਂ ਬਾਹਰੋਂ ਇਸ ਸਵਾਲ ਦੀ ਮੌਤ ਹੋ ਗਈ ਸੀ। ਵਿਆਹ ਤੋਂ ਬਿਨਾਂ ਹੁਣ ਉਹ ਇੱਕ ਬਾਲ ਕਿੱਥੋਂ ਲਿਆਵੇ? ਪਰ ਬਾਲ ਤਾਂ ਇਸ ਦੁਨੀਆ 'ਤੇ ਵਧੇਰੇ ਆ ਗਏ ਸਨ। ਕਈ ਮਜਬੂਰੀਆਂ ਕਾਰਨ ਆਪਣੇ ਪਿਓਾਂ ਲਾਗੇ ਘੱਟ ਅਤੇ ਉਹਦੇ ਕੋਲ ਬਹੁਤੇ ਬੈਠਣ ਲੱਗੇ। ਜਵਾਕਾਂ ਨੂੰ ਉਹਦੇ ਵਿੱਚ ਪਿਓ, ਮਾਂ, ਸੰਗੀ, ਸਹੇਲੀ, ਭਰਾ ਅਤੇ ਹੋਰ ਸਭ ਕੁਝ ਦਿਸਦਾ। ਉਹਨੇ ਹਰ ਕੁਝ ਵਰ੍ਹਿਆਂ ਬਾਅਦ ਕਿਸੇ ਨਾ ਕਿਸੇ ਛੋਹਰ ਦਾ ਪਿਓ ਆਪੋ ਆਪ ਬਣ ਜਾਣਾ। ਉਹਦੇ ਸਾਰੇ ਚਾਅ ਕਰਨੇ, ਲਾਡ ਲਡਾਣੇ, ਉਹਦੀਆਂ ਖੁਸ਼ੀਆਂ ਵਿੱਚ ਖੁਸ਼ ਹੋਣਾ, ਥਾਂ ਥਾਂ 'ਤੇ ਪੈਰ ਪੁੱਟਦੇ ਨੂੰ ਕਿਸੇ ਪਿਓ ਵਾਂਗ ਹੀ ਟੋਕਣਾ। ਪਰ ਇਕੱਲਿਆਂ ਲੰਮੇ ਪਏ ਨੂੰ ਹਰ ਵਾਰ ਇਹ ਗੱਲ ਸੱਪ ਵਾਂਗੋਂ ਡੰਗਣੀ ਕਿ ਉਹ ਜਦ ਤੱਕ ਉਹਦਾ ਆਪਣਾ ਜਾਇਆ ਨਹੀਂ। ਫਿਰ ਕੀ ਹੋਇਆ? ਆਪਣੇ ਜਾਏ ਵੀ ਕਿਹੜੇ ਐਡਾ ਆਦਰ ਕਰਦੇ ਨੇ, ਜਿਨ੍ਹਾਂ ਦੇ ਜਾਏ ਨੇ ਉਹਨਾਂ ਕਿਹੜਾ ਸਾਂਭ ਲਏ ਨੇ। ਉਸ ਆਪਣੇ ਆਪ ਨੂੰ ਸਫਾਈ ਪੇਸ਼ ਕਰਨੀ ਅਤੇ ਆਪਣੀ ਸਫਾਈ 'ਤੇ ਆਪ ਹੀ ਸ਼ਰਮਿੰਦਾ ਹੋ ਕੇ ਠੰਡਾ ਹੋਕਾ ਭਰਨਾ। ਮੇਰਾ ਆਪਣਾ ਪੁੱਤਰ ਹੁੰਦਾ ਅਤੇ ਕੀ ਉਹ ਇਵੇਂ ਮੇਰੇ ਨਾਲ ਪਿਆਰ ਕਰਦਾ, ਇਵੇਂ ਗੱਲ ਮੰਨਦਾ ਜਿਵੇਂ ਇਹ ਮੰਨਦਾ ਹੈ? ਕਿ ਮੈਨੂੰ ਉਹਦੇ ਨਾਲ ਹੋਰ ਤਰ੍ਹਾਂ ਦੀ ਖਿੱਚ ਹੁੰਦੀ? ਕਿਆ ਉਹ ਮੇਰਾ ਖੂਨ ਹੁੰਦਾ ਅਤੇ ਮੈਂ ਉਹਦੇ ਨਾਲ ਹੋਰ ਤਰ੍ਹਾਂ ਵਰਤਦਾ? ਕੀ ਮੈਂ ਇਹਦੇ ਨਾਲ ਇਵੇਂ ਨਹੀਂ ਵਰਤਦਾ? ਇਵੇਂ ਵਰਤ ਨਹੀਂ ਸਕਦਾ ਖੌਰੇ? ਇਵੇਂ ਖਿਆਲਾਂ ਦੀ ਚੁੱਲੀ ਹਨੇਰੀ ਵਿੱਚ ਉਹ ਸੌਂ ਜਾਣਾ ਅਤੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੋਬਾਈਲ ਵੇਖਣਾ ਕਿ ਜਵਾਕ ਦਾ ਕੋਈ ਮੈਸੇਜ ਤਾਂ ਨਹੀਂ ਆਇਆ। ਖਾਲੀ ਇਨਬਾਕਸ ਵੇਖ ਕੇ ਉਸ ਰੁੱਸ ਜਾਣਾ। ਪਰ ਉਹ ਰੁੱਸਿਆ ਕਿਹਦੇ ਨਾਲ ਹੈ, ਇਹ ਉਹਨੂੰ ਸੁਰਤ ਨਾ ਪੈਣੀ। ਫਿਰ ਆਪੋ ਆਪ ਹੀ ਕੁਝ ਘੰਟੇ ਰੁੱਸ ਕੇ ਉਸ ਆਪਣੇ ਆਪ ਨੂੰ ਇਹ ਕਹਿ ਕੇ ਮਨਾ ਲੈਣਾ ਕਿ ਜਵਾਕ ਇਵੇਂ ਦੇ ਹੀ ਹੁੰਦੇ ਨੇ, ਆਪਣਾ ਜਾਇਆ ਹੁੰਦਾ ਅਤੇ ਉਸ ਵੀ ਇਹੀਓ ਕੁਝ ਕਰਨਾ ਸੀ। ਦਫ਼ਤਰ ਬੈਠਿਆਂ ਉਹਦੇ ਇੱਕ ਸੰਗੀ ਦੱਸਿਆ ਵੀ ਦੁਨੀਆ ਬਦਲਣ ਨਾਲ ਮਸਲੇ ਵੀ ਬਦਲ ਗਏ ਨੇ। ਕਿਸੇ ਨੂੰ ਜਵਾਕ ਪਾਲਣ ਦਾ ਦੁੱਖ ਹੈ ਅਤੇ ਕਿਸੇ ਕੋਲ ਜਵਾਕ ਹੀ ਕੋਈ ਨਹੀਂ। ਉਹਨੂੰ ਆਪਣਾ ਪਿਓ ਨਾ ਹੋਣਾ ਖਲਦਾ ਰਹਿੰਦਾ। ਇਸ ਪੱਖੋਂ ਇੱਕ ਵੀਡੀਓ ਗੇਮ ਵੀ ਬਣਾਈ ਗਈ ਹੈ, ਤੂੰ ਉਹ ਕਿਉਂ ਨਹੀਂ ਟਰਾਈ ਕਰਦਾ? ਉਹਦੇ ਸੰਗੀ ਆਖਿਆ, ਭਲਾ ਵੀਡੀਓ ਗੇਮਾਂ ਵੀ ਬੰਦਿਆਂ ਨੂੰ ਸਹਾਰ ਸਕਦੀਆਂ ਨੇ? ਉਹਨੇ ਡਾਢੇ ਹਿਰਖ ਨਾਲ ਠੰਡੀ ਹਵਾ ਫੇਫੜਿਆਂ ਵਿੱਚੋਂ ਬਾਹਰ ਸੁੱਟੀ। ਲੈ ਦੱਸ, ਅੱਜ ਜਾਪਾਨ ਵਿੱਚ ਵਧੇਰੇ ਲੋਕ ਗੇਮਾਂ ਨਾਲ ਹੀ ਤਾਂ ਜਿਉਂਦੇ ਨੇ ਪਏ। ਕੁਝ ਨੇ ਤਾਂ ਗੇਮ ਵਿੱਚ ਬਣੀ ਕੁੜੀ ਨਾਲ ਵਿਆਹ ਵੀ ਕੀਤਾ ਹੈ। ਉਹਨੂੰ ਆਪਣੀ ਬੁੱਢੀ ਮੰਨ ਕੇ ਖੁਸ਼ ਨੇ। ਖੌਰੇ ਇਸੇ ਲਈ ਸੂਸਾਈਡ ਵੀ ਵਧੇਰੀ ਹੈ ਉੱਥੇ। ਚੰਗਾ ਬਾਈ, ਮਰਜ਼ੀ ਹੈ ਤੇਰੀ, ਐਵੇਂ ਮਨ 'ਚ ਆਈ ਸੋਚਿਆ ਤੈਨੂੰ ਮਸ਼ਵਰਾ ਦੇ ਛੱਡਾਂ।
ਬਾਕੀ ਤੇਰੀ ਮਰਜ਼ੀ ਹੈ ਹਮੇਸ਼ਾ ਦੀ ਤਰ੍ਹਾਂ। ਇਹ ਕਹਿ ਕੇ ਉਹਦੇ ਸੰਗੀ ਆਪਣੀਆਂ ਛਾਵਾਂ ਮੇਜ਼ ਤੋਂ ਚੁੱਕੀਆਂ ਤੇ ਘਰ ਵੱਲ ਨਿਕਲ ਗਿਆ। ਰਾਤੀ ਆਪਣੇ ਘਰ ਇਕੱਲਿਆਂ ਲੰਮੇ ਪਏ ਉਸ ਉਹ ਗੇਮ ਡਾਊਨਲੋਡ ਕਰ ਹੀ ਲਈ। ਗੇਮ ਕੀ ਸੀ? ਇੱਕ ਨਿਆਣਾ ਖਿਡਾਉਣਾ ਸੀ। ਤੁਸੀਂ ਇਸ ਗੇਮ ਵਿੱਚ ਕੁਝ ਵੀ ਪਾਲ ਸਕਦੇ ਹੋ, ਕਿਸੇ ਕਤੂਰੇ ਬਲੂੰਗੜੇ ਤੋਂ ਲੈ ਕੇ ਕਿਸੇ ਇਨਸਾਨੀ ਬੱਚੇ ਤੱਕ। ਉਹਨੇ ਮਨੁੱਖੀ ਬੱਚਾ ਚੁਣ ਲਿਆ, ਉਹਨੂੰ ਆਪਣੀ ਮਰਜ਼ੀ ਦਾ ਨਾਂ ਦਿੱਤਾ, ਜਿਵੇਂ ਉਹ ਆਪਣੇ ਜਾਏ ਨੂੰ ਦੇ ਸਕਦਾ ਸੀ। ਉਹਦੀ ਖੱਲ ਦੇ ਰੰਗ ਤੋਂ ਲੈ ਕੇ ਅੱਖਾਂ, ਨੱਕ, ਕੰਨ, ਵਾਲ, ਹਰ ਸ਼ੈ ਆਪਣੀ ਮਰਜ਼ੀ ਦੀ ਰੱਖੀ, ਜਿਹੜੀ ਖੌਰੇ ਉਹ ਆਪਣੇ ਬਾਲ ਨੂੰ ਜੰਮਦਿਆਂ ਨਾ ਰੱਖ ਸਕਦਾ। ਖੇਡ ਕੀ ਸੀ? ਜਦੀਦ ਦੁਨੀਆ ਦੀਆਂ ਮਾਵਾਂ ਨੂੰ ਜਵਾਕ ਪਾਲਣ ਦੀ ਟ੍ਰੇਨਿੰਗ ਸੀ। ਇਹ ਗੇਮ 24 ਘੰਟੇ ਚੱਲਦੀ, ਜਿਸ ਵਿੱਚ ਬਾਲ ਹਰ ਕੁਝ ਚਿਰ ਮਗਰੋਂ ਰੋਵਣ ਲੱਗ ਪੈਂਦਾ ਅਤੇ ਮੋਬਾਈਲ 'ਤੇ ਉਹਦੇ ਚੀਕਣ ਦੀ ਆਵਾਜ਼ ਆਉਣ ਲੱਗ ਪੈਂਦੀ। ਉਹਨੂੰ ਉੱਠ ਕੇ ਦੁੱਧ ਪਿਆਉਣਾ ਪੈਂਦਾ, ਜਿਹੜਾ ਹਿੱਕ ਥਾਣੀ ਨਹੀਂ, ਬਸ ਕੁਝ ਬਟਨ ਨੱਪ ਕੇ ਕਰਨਾ ਪੈਂਦਾ। ਇਵੇਂ ਬਾਲ ਦੇ ਪੋਤੜੇ ਵੀ ਵਾਰ-ਵਾਰ ਗੇਮ ਵਿੱਚ ਬਦਲਣੇ ਪੈਂਦੇ, ਕਦੇ ਅੱਧੀ ਰਾਤੀ, ਕਦੇ ਫਜਰੀ। ਮੋਬਾਈਲ ਉਹਨੂੰ ਜਗਾਈ ਰੱਖਦਾ। ਪਰ ਹੁਣ ਉਹਨੂੰ ਵਾਕਈ ਲੱਗਣ ਲੱਗ ਪਿਆ ਕਿ ਉਹ ਇੱਕ ਪਿਓ ਵੀ ਹੈ ਅਤੇ ਮਾਂ ਵੀ। ਉਹ ਸਾਰੀ ਪੀੜ ਜਿਹੜੀ ਉਹਦੇ ਮਾਪੇ ਜਰ ਗਏ, ਉਹਨੂੰ ਜਰਨ ਨਾਲ ਉਹਨੂੰ ਬੜਾ ਸਕੂਨ ਲੱਭਣ ਲੱਗ ਪਿਆ। ਉਹ ਕਿਸੇ ਤੋਂ ਇੱਕ ਬੱਚਾ ਅਡਾਪਟ ਵੀ ਕਰ ਸਕਦਾ ਸੀ, ਪਰ ਉਹਨੂੰ ਲੱਗਾ ਕਿ ਗੇਮ ਵਿੱਚ ਇਨਸਾਨੀ ਜਾਨ 'ਤੇ ਕੋਈ ਜ਼ੁਲਮ ਨਹੀਂ ਹੋ ਰਿਹਾ। ਪਰ ਖੌਰੇ ਅਸਲ ਬੱਚੇ ਦਾ ਧਿਆਨ ਉਹ ਐਵੇਂ ਰੱਖ ਸਕੇ ਜਾਂ ਨਹੀਂ। ਦਫ਼ਤਰ ਬੈਠਿਆਂ ਵੀ ਕੰਮ ਵੱਲ ਘੱਟ ਅਤੇ ਮੋਬਾਈਲ ਵੱਲ ਉਹਦਾ ਧਿਆਨ ਬਹੁਤਾ ਰਹਿੰਦਾ। ਉਹਦਾ ਸੰਗੀ ਬੁੱਲੀਆਂ ਹੇਠ ਹੱਸਦਾ ਹੋਇਆ ਕੋਲੋਂ ਲੰਘ ਜਾਂਦਾ। ਵੀਡੀਓ ਗੇਮ ਵਾਲਾ ਬਾਲ ਵੱਡਾ ਹੋਣ ਲੱਗ ਪਿਆ। ਗੇਮ ਐਵੇਂ ਬਣਾਈ ਗਈ ਸੀ ਕਿ ਤੁਸੀਂ ਆਪਣਾ ਬਾਲ ਅੱਖਾਂ ਸਾਹਮਣੇ ਜਵਾਨ ਹੁੰਦਾ ਵੇਖ ਸਕਦੇ ਹੋ, ਪਰ ਇਸ ਵਿੱਚ ਘੱਟ ਵੱਧ ਉਨੀ ਹੀ ਪੀ ਕੱਟਣੀ ਪੈਂਦੀ ਕਿ ਜਿਵੇਂ ਕਿਸੇ ਅਸਲ ਬਾਲ ਲਈ ਕੱਟਣੀ ਹੋਵੇ। ਗੇਮ ਵਾਲਾ ਬਾਲ ਹੁਣ ਗੱਲਾਂ ਵੀ ਕਰਨ ਲੱਗ ਪਿਆ, ਹੱਸਦਾ ਵੀ ਸੀ, ਰੋਂਦਾ ਵੀ, ਲਾਡੀਆਂ ਵੀ ਕਰਦਾ ਸੀ। ਹੁਣ ਮਨੁੱਖਾਂ ਨੇ ਮਸ਼ੀਨਾਂ ਨੂੰ ਸਿਖਾ ਛੱਡਿਆ ਸੀ, ਜਿਨ੍ਹਾਂ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਜਦੀਦ ਦੁਨੀਆ ਦੇ ਘਰ ਦਾਣੇ ਸਨ, ਉਹਨਾਂ ਆਪਣੀਆਂ ਮਸ਼ੀਨਾਂ ਵੀ ਸਿਆਣੀਆਂ ਕਰ ਲਈਆਂ। ਮੋਬਾਈਲ ਦੇ ਮੱਥੇ ਵਾਲੇ ਕੈਮਰੇ ਥਾਣੀ ਇਹ ਵੀਡੀਓ ਗੇਮ ਵੇਖ ਲੈਂਦੀ ਕਿ ਖੇਡ ਖੇਡਣ ਵਾਲਾ ਹੱਸਦਾ ਏ ਪਿਆ ਜਾਂ ਉਹਦਾ ਮੂੰਹ ਲਮਕਿਆ ਹੈ। ਜੇ ਖਿਡਾਰੀ ਉਦਾਸ ਹੁੰਦਾ ਤਾਂ ਖੇਡ ਵਾਲਾ ਕਾਕਾ ਹੱਸਣ ਲੱਗ ਪੈਂਦਾ। ਜੇ ਖਿਡਾਰੀ ਪਹਿਲੋਂ ਹੱਸ ਰਿਹਾ ਹੋਵੇ ਤਾਂ ਕਾਕਾ ਰੋਵਣ ਅੱਕਾ ਹੋ ਜਾਂਦਾ। ਮਨੁੱਖ ਇਸ ਗੇਮ ਥਾਣੀ ਹਾਸੇ ਰੋਸੇ ਵੀ ਮੋਬਾਈਲ ਦੇ ਇੱਕ ਕੈਮਰੇ ਨੂੰ ਦੇ ਬੈਠੇ ਸਨ। ਗੇਮ ਦਾ ਸਿਸਟਮ ਐਸਾ ਸੀ ਕਿ ਉਹ ਖੇਡਣ ਵਾਲੇ ਦੀ ਹਰ ਸ਼ੈ ਨੋਟ ਕਰ ਲੈਂਦਾ ਅਤੇ ਇਹ ਆਪੋ ਆਪ ਸਿੱਖਣੇ ਪਈ ਮਸ਼ੀਨ ਨੂੰ ਉਹ ਤਾਕਤ ਦਿੰਦਾ ਕਿ ਖੇਡਣ ਵਾਲਾ ਸੋਚੇ ਕਿ ਇਹਨੂੰ ਮੇਰੇ ਦਿਲ ਦਾ ਹਾਲ ਕਿਵੇਂ ਪਤਾ, ਜਿਵੇਂ ਕੋਈ ਆਪਣਾ ਜੰਮਿਆ ਬਾਲ ਆਪਣੇ ਪਿਓ ਦੇ ਦਿਲ ਦਾ ਹਾਲ ਜਾਣ ਲਵੇ। ਉਹਨੇ ਦਫ਼ਤਰੋਂ ਵਾਪਸੀ ਤੇ ਬਸ ਗੱਲਾਂ ਕਰਦਿਆਂ ਰਹਿਣਾ ਕਰਨਾ। ਹੌਲੀ ਹੌਲੀ ਬਾਲ ਗੇਮ ਵਿੱਚ ਹੀ ਸਕੂਲ ਤੋਂ ਕਾਲਜ ਤੱਕ ਦਾ ਸਫ਼ਰ ਕਰ ਗਿਆ। ਇਹ ਗੇਮ ਖੇਡਦਿਆਂ ਉਹਨੂੰ ਹੁਣ ਪੂਰਾ ਇੱਕ ਵਰ੍ਹਾ ਹੋ ਚੱਲਿਆ ਸੀ। ਵੀਡੀਓ ਗੇਮ ਤੋਂ ਬਾਹਰ ਦੇ ਬਾਲ ਨੂੰ ਹੁਣ ਉਹਨੇ ਘੱਟ ਵੇਲਾ ਦੇਣਾ ਸ਼ੁਰੂ ਕਰ ਦਿੱਤਾ। ਉਹਨੂੰ ਲੱਗਣ ਲੱਗ ਪਿਆ ਜਿਵੇਂ ਉਹਨੇ ਕਈ ਬਾਲ ਆਲ੍ਹਣਿਆਂ ਵਿੱਚ ਪਾਲ ਕੇ ਉਡਾ ਛੱਡੇ ਸਨ। ਇਹ ਵੀ ਉਹਨਾਂ ਵਿੱਚੋਂ ਇੱਕ ਹੋਣ ਵਾਲਾ ਸੀ। ਇਸ ਗੱਲ ਨੇ ਵੀ ਉਹਦਾ ਧਿਆਨ ਜਿਉਂਦੇ ਜਾਗਦੇ ਬਾਲ ਤੋਂ ਹਟਾ ਛੱਡਿਆ ਸੀ। ਖੌਰੇ ਉਹਨੂੰ ਕੀ ਹੋਇਆ ਕਿ ਜਿਹੜਾ ਅੱਖਾਂ ਅੱਗੇ ਸੀ ਉਹਨੂੰ ਛੱਡ ਕੇ ਇੱਕ ਮਸ਼ੀਨੀ ਬਾਲ ਦੇ ਚਾਵਸ ਪੂਰੇ ਕਰਨੇ ਸ਼ੁਰੂ ਕਰ ਦਿੱਤੇ। ਗੇਮ ਤੋਂ ਬਾਹਰ ਵਾਲਾ ਅਸਲੀ ਹੁੰਦਿਆਂ ਹੋਇਆਂ ਵੀ ਪੈਰ ਪੈਰ ਦੂਰ ਹੁੰਦਾ ਗਿਆ। ਸਕਰੀਨ 'ਤੇ ਦਿਸਣ ਵਾਲਾ ਗੇਮ ਦੀ ਹਰ ਇੱਕ ਸਟੇਜ ਪਾਰ ਕਰਨ ਪਾਰੋਂ ਇੱਕ ਪੈਰ ਨੇੜੇ ਆਉਂਦਾ ਗਿਆ। ਅੱਜ ਸ਼ਾਮੀ 4 ਵਜੇ ਉਹਨੂੰ ਗੇਮ ਵੱਲੋਂ ਮੈਸੇਜ ਆਇਆ, ਗੈਟ ਰੈਡੀ ਟੂ ਸੇ ਗੁੱਡ ਬਾਏ ਪਾਪਾ। ਉਹਦਾ ਦਿਲ ਜਿਵੇਂ ਬਹਿ ਗਿਆ। ਉਹਨੇ ਮੋਬਾਈਲ ਖੋਲ੍ਹਿਆ, ਗੇਮ ਵਾਲੀ ਸਕਰੀਨ 'ਤੇ ਅਪੜਿਆ ਅਤੇ ਸਾਹਮਣੇ ਉਹਦਾ 18 ਸਾਲਾਂ ਦਾ ਜਵਾਨ ਪੁੱਤਰ ਉਹਦੀ ਉਡੀਕ ਵਿੱਚ ਸੀ। ਇਸ ਮਸ਼ੀਨੀ ਪੁੱਤਰ ਨਿੰਮਾ ਜਿਹਾ ਹੱਸ ਕੇ ਆਖਿਆ, ਗੁੱਡ ਬਾਏ ਪਾਪਾ, ਇਟਸ ਟਾਈਮ ਟੂ ਲੀਵ। ਵਿਸ਼ ਮੀ ਲੱਕ ਫॉर ਮਾਈ ਫਿਊਚਰ। ਆਈ ਹੈਵ ਟੂ ਸਟਾਰਟ ਮਾਈ ਜਰਨੀ ਐਜ਼ ਐਨ ਇੰਡੀਪੈਂਡੈਂਟ ਇੰਡੀਵਿਜੂਅਲ ਨਾਓ। ਉਹਨੇ ਨੈਕਸਟ ਦਾ ਬਟਨ ਦਬਾ ਕੇ ਆਖਿਆ, ਨੋ ਆਈ ਡੋਂਟ ਵਾਂਟ ਟੂ ਸੀ ਯੂ ਲੀਵਿੰਗ, ਪਲੀਜ਼ ਸਟੇ ਵਿਦ ਮੀ। ਸਕਰੀਨ ਨਾਲ ਹੀ ਰੱਤੀ ਹੋ ਗਈ ਅਤੇ ਗੇਮ ਬਣਾਉਣ ਵਾਲਿਆਂ ਦਾ ਮੈਸੇਜ ਆਇਆ, ਸੌਰੀ ਇਟਸ ਦ ਲਾਸਟ ਸਟੇਜ ਆਫ ਦ ਗੇਮ, ਯੂ ਹੈਵ ਟੂ ਐਕਸਪੀਰੀਅੰਸ ਦਿਸ ਐਜ਼ ਅ ਰੀਅਲ ਹਿਊਮਨ ਬੀਇੰਗ। that child have to fly from their nests. You've done a great job by raising this child. Your score in the history of this game is highest now. Say goodbye and give your valuable life lessons to your adult son. ਇਹਦੇ ਨਾਲ ਹੀ ਮੈਸੇਜ ਮੁੱਕ ਗਿਆ। ਇਹਦੇ ਨਾਲ ਹੀ ਮੈਸੇਜ ਮੁੱਕ ਗਿਆ ਅਤੇ ਸਕਰੀਨ 'ਤੇ ਉਹਦਾ ਪੁੱਤਰ ਹੱਥ ਵਿੱਚ ਇੱਕ ਵੱਡਾ ਜਿਹਾ ਬੈਗ ਫੜੀ ਉਵੇਂ ਹੀ ਮੁਸਕਰਾ ਰਿਹਾ ਸੀ।
ਉਹਦੀਆਂ ਅੱਖਾਂ ਵਿੱਚ ਬਦੋ ਬਦੀ ਅਥਰੂ ਆ ਗਏ ਤੇ ਉਸ ਲਿਖਿਆ, ਆਈ ਡੋਂਟ ਵਾਂਟ ਟੂ ਲੀਵ ਯੂ, ਥੈਂਕ ਯੂ ਪਾਪਾ, ਮੇਬੀ ਸਮਡੇ ਆਈ ਵਿਲ ਕਮ ਬੈਕ ਟੂ ਸੀ ਯੂ, ਗੁੱਡ ਬਾਏ ਐਂਡ ਟੇਕ ਕੇਅਰ। ਮਸ਼ੀਨੀ ਬਾਲ ਨੇ ਆਪਣੇ ਮਨੁੱਖੀ ਪਿਓ ਦੇ ਅਥਰੂ ਨਾ ਵੇਖੇ ਤੇ ਉਹ ਸਾਰਾ ਕੁਝ ਹੱਸਦਿਆਂ ਹੀ ਕਿਹਾ ਜਿਵੇਂ ਕਿ ਮਸ਼ੀਨ ਥਾਣੀ ਦੱਸਿਆ ਗਿਆ ਸੀ। ਨਾਲ ਹੀ ਛੁਰਲੀਆਂ ਪਟਾਕੇ ਚੱਲੇ ਤੇ ਸਾਹਮਣੇ ਕੰਗ੍ਰੈਚੁਲੇਸ਼ਨਸ ਲਿਖਿਆ ਆ ਗਿਆ। ਥੋੜ੍ਹੇ ਚਿਰ ਨੂੰ ਯੂ ਆਰ ਅਵਾਰਡਡ ਟੂ ਬੀ ਦ ਹਾਈਐਸਟ ਸਕੋਰ ਮੇਕਰ ਆਫ ਦਿਸ ਗੇਮ ਦਾ ਸੁਨੇਹਾ ਆਇਆ ਤੇ ਨਾਲ ਹੀ ਗੇਮ ਫਿਰ ਉੱਥੇ ਆਣ ਖਲੋਤੀ ਜਿੱਥੋਂ ਸ਼ੁਰੂ ਹੋਈ ਸੀ। ਯਾਨੀ ਹੁਣ ਇੱਕ ਵਾਰ ਫਿਰ ਤੁਸੀਂ ਕੋਈ ਜਵਾਕ ਪਾਲਣ ਲਈ ਚੁਣ ਸਕਦੇ ਹੋ। ਉਹਨੇ ਮੋਬਾਈਲ ਬਿਸਤਰੇ 'ਤੇ ਸੁੱਟਿਆ ਤੇ ਐਵੇਂ ਰੋਇਆ ਜਿਵੇਂ ਸਦੀਆਂ ਤੋਂ ਇਹ ਰੋਣ ਡੱਕ ਕੇ ਬੈਠਾ ਹੋਵੇ। ਢਾਈ ਮਾਰ ਕੇ ਰੋਂਦੇ ਦਾ ਮੂੰਹ ਹੰਝੂਆਂ ਤੋਤਾ। ਪੂਰੇ ਘਰ ਵਿੱਚ ਕੋਈ ਨਹੀਂ ਸੀ ਜਿਹੜਾ ਉਹਨੂੰ ਚੁੱਪ ਕਰਾਉਂਦਾ ਤੇ ਦੱਸਦਾ, ਤੂੰ ਕੀ ਕਮਲ ਕੁੱਟ ਰਿਹਾ ਹੈ। ਵਾਹਵਾ ਚਿਰ ਰੋਂਦੇ ਨੇ ਆਪਣੀਆਂ ਲਾਲ ਬੋਟੀ ਹੁੰਦੀਆਂ ਅੱਖਾਂ ਪੂੰਝੀਆਂ ਤੇ ਆਪਣੇ ਆਲੇ ਦੁਆਲੇ ਵੇਖਿਆ। ਖਾਲੀ ਕਮਰੇ ਵਿੱਚ ਉਹ ਫਰਸ਼ 'ਤੇ ਬੈਠਾ ਆਪਣੇ ਹੀ ਬਿਸਤਰ ਲਾਗੇ ਇਵੇਂ ਕਿ ਕੋਈ ਲਾਸ਼ ਲਾਗੇ ਬੈਠਾ ਹੁੰਦਾ ਹੈ। ਬਿਸਤਰ ਉੱਤੇ ਸਿਰਫ ਉਹਦਾ ਮੋਬਾਈਲ ਪਿਆ ਸੀ। ਉਹਨੇ ਕੰਧਾਂ ਨੂੰ ਵੇਖਿਆ, ਪਰਦਿਆਂ ਨੂੰ ਤੱਕਿਆ, ਚੱਲਦੇ ਪੱਖੇ ਵੱਲ ਵੀ ਝਾਤ ਪਾਈ, ਫਿਰ ਉੱਠ ਖਲੋਤਾ। ਇੱਕ ਪਾਸੇ ਲੱਗੇ ਸ਼ੀਸ਼ੇ ਵਿੱਚ ਉਸ ਆਪਣਾ ਆਪ ਵੇਖਿਆ। ਉਹਦਾ ਮੂੰਹ ਲਾਲ ਸੂਹਿਆ ਹੋਇਆ ਪਿਆ ਸੀ, ਅੱਖਾਂ ਸੁੱਜ ਗਈਆਂ ਸਨ ਤੇ ਨੱਕ ਵਿੱਚੋਂ ਪਾਣੀ ਵਗਦਾ ਹੋਇਆ ਉਹਦੀਆਂ ਬੁੱਲੀਆਂ 'ਤੇ ਆ ਗਿਆ ਸੀ। ਵਧੇਰਾ ਰੋਵਣ ਪਾਰੋਂ ਉਹ ਹੌਲਾ ਹੋ ਗਿਆ। ਉਹਨੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਗੌਰ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਵਹਿੰਦੇ ਵਹਿੰਦੇ ਦਾ ਹਾਸਾ ਨਿਕਲ ਗਿਆ। ਹਾਸਾ ਉਹ ਕਿ ਵੱਧਦਾ ਗਿਆ। ਜਿਵੇਂ ਉਹ ਰੋਇਆ ਸੀ ਉਵੇਂ ਹੀ ਹੱਸਣ ਲੱਗ ਪਿਆ। ਉਹਨੂੰ ਆਪਣੇ ਆਪ 'ਤੇ ਇੰਨਾ ਹਾਸਾ ਆਇਆ ਕਿ ਜਿੰਨਾ ਕਦੇ ਕਿਸੇ ਸ਼ਾਇਦ 'ਤੇ ਨਾ ਆਇਆ ਸੀ। ਹੱਸ ਕੇ ਉਹਦੀਆਂ ਵੱਖੀਆਂ ਦੁਖਣ ਲੱਗ ਪਈਆਂ। ਇੰਨਾ ਹੱਸਿਆ ਕਿ ਜੁੱਸੇ ਵਿੱਚੋਂ ਜਾਨ ਹੀ ਮੁੱਕ ਗਈ। ਅਖੀਰ ਉਹ ਆਪਣੇ ਮੋਬਾਈਲ ਦੇ ਉੱਤੇ ਹੀ ਬਿਸਤਰ 'ਤੇ ਡਿੱਗ ਪਿਆ ਤੇ ਘੁੰਮਦੇ ਹੋਏ ਪੱਖੇ ਨੂੰ ਹੱਥ ਪੈਰ ਛੱਡ ਕੇ ਵੇਖਣ ਲੱਗ ਪਿਆ। ਕਿੰਨਾ ਚਿਰ ਲੰਮੇ ਪਏ ਦੇ ਥੱਲੋਂ ਅਚਨਚੇਤ ਮੋਬਾਈਲ ਫੜਕਣ ਲੱਗਾ। ਉਸ ਹਿੰਮਤ ਕਰਕੇ ਮੋਬਾਈਲ ਫੜਿਆ। ਉਹਦੇ ਜਿਉਂਦੇ ਜਾਗਦੇ ਪਰ ਘੜੇ ਹੋਏ ਪੁੱਤਰ ਦਾ ਵਾਇਸ ਨੋਟ ਆਇਆ ਸੀ। ਬੜੀ ਡੁੱਬਦੀ ਹੋਈ ਆਵਾਜ਼ ਵਿੱਚ ਉਸ ਆਖਿਆ, हेलो, सुने, मैं जा रहा हूँ शहर छोड़कर। डिग्री अवार्ड हो चुकी है और आप कॉन्वोकेशन पर भी नहीं आए। मैं नंबर बदल लूँगा। आपका बहुत बहुत शुक्रिया। बस एक आखिरी गुजारिश है, मुझसे अब राब्ते की कोशिश मत कीजिएगा। अल्लाह आपको खुश रखे। आई लव यू।